ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੂਨੀਆ ਜੀ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ੍ਰੀ ਅਕਾਲ ਜੀ। ਸੋ ਪਾਇਓ ਚਾਨਣਾ ਪਹਿਲੀ ਖਬਰ ਦੇ ਉੱਪਰ। ਦਿੱਲੀ ਦੰਗਿਆਂ ਦੇ ਮਾਮਲੇ 'ਚ ਉਮਰ ਖਾਲਿਦ ਤੇ ਉਸਦੇ ਹੋਰ ਜਿਹੜੇ ਨਾਲ ਦੇ ਲੋਕ ਸੀ ਉਹਨਾਂ ਦੀ ਜ਼ਮਾਨਤ ਯਾਚਿਕਾ ਦੇ ਉੱਪਰ ਨੋਟਿਸ ਜਾਰੀ ਹੋਇਆ। ਹਾਂਜੀ, ਉਹਨਾਂ ਦੀ ਜ਼ਮਾਨਤ ਯਾਚਕਾ ਸੁਪਰੀਮ ਕੋਰਟ 'ਚ ਲਗਾਈ ਗਈ ਸੀ। ਇਹਦੇ 'ਚ ਪਹਿਲਾਂ ਜਿਹੜੀ ਡੇਟ ਪਈ ਸੀ ਉਹ 19 ਸਤੰਬਰ ਪਈ ਸੀ, ਪਰ ਕਿਉਂਕਿ ਉਸ ਦਿਨ ਜਿਹੜੇ ਜਸਟਿਸ ਮਨਮੋਹਨ ਸੀ ਉਹਨਾਂ ਨੂੰ ਆਪਣੇ ਆਪ ਨੂੰ ਇਸ ਸੁਣਵਾਈ ਤੋਂ ਅੱਡ ਕਰ ਲਿਆ ਸੀ, ਕਿਉਂਕਿ ਉਹ ਪਹਿਲਾਂ ਕਪਿਲ ਸਿੱਬਲ ਦੇ ਚੈਂਬਰ ਨਾਲ ਵਕਾਲਤ ਕਰਦੇ ਰਹੇ ਨੇ। ਅਤੇ ਜਿਹੜੀ ਪਟੀਸ਼ਨ ਪਾਈ ਗਈ ਉਮਰ ਖਾਲਿਦ ਹੋਰਾਂ ਵੱਲੋਂ, ਉਹਦੇ 'ਚ ਅਭਿਸ਼ੇਕ ਮਨੂ ਸਿੰਘ ਵੀ, ਕਪਿਲ ਸਿੱਬਲ, ਇਹ ਸਾਰੇ ਖੜੇ ਨੇ। ਕਈ ਹੋਰ ਵੀ ਕਈ ਸਾਰੇ ਆਪਾਂ ਕਹਿ ਸਕਦੇ ਹਾਂ ਕਿ ਵੱਡੇ ਵਕੀਲ, ਸੀਨੀਅਰ ਐਡਵੋਕੇਟ ਇਸ ਪਟੀਸ਼ਨ ਦੇ ਪਿੱਛੇ ਖੜੇ ਨੇ। ਅੱਜ ਕਿਹਾ ਗਿਆ ਕਿ ਜਦੋਂ ਅੱਜ ਸੁਣਵਾਈ ਹੋ ਰਹੀ ਸੀ ਉਦੋਂ ਕਿਹਾ ਗਿਆ ਕਿ ਇਹ ਸੁਣਵਾਈ ਕੀਤੀ ਜਾਵੇ। ਸਾਰੇ ਸਟੂਡੈਂਟ ਨੇ, ਪਿਛਲੇ 5 ਸਾਲ ਤੋਂ ਇਹ ਜੇਲ੍ਹਾਂ 'ਚ ਬੰਦ ਨੇ, ਅਤੇ ਇਸ ਨੂੰ ਲੈ ਕੇ ਫਿਰ ਜਸਟਿਸ ਕੁਮਾਰ ਸੀਗੇ, ਉਹ ਕਹਿੰਦੇ ਕਿ ਹਾਂ ਠੀਕ ਹੈ, ਅਸੀਂ ਕਰਦੇ ਹਾਂ, ਅਸੀਂ ਤਰੀਕ ਦਿੰਦੇ ਹਾਂ ਅਤੇ ਨੋਟਿਸ ਕਰ ਦਿੰਦੇ ਹਾਂ ਪੁਲਿਸ ਨੂੰ। ਅਤੇ ਉਹ ਕਹਿੰਦੇ ਕਿ ਜਿਹੜੀ ਡੇਟ ਹੈ ਉਹ ਦੀਵਾਲੀ ਤੋਂ ਪਹਿਲਾਂ ਦੀ ਦਿੱਤੀ ਜਾਵੇ, ਤਾਂ ਕਿ ਇਹ ਜਿਹੜੇ ਬੱਚੇ ਨੇ ਸਾਰੇ ਦੀਵਾਲੀ ਤੋਂ ਪਹਿਲਾਂ ਹੀ ਬਾਹਰ ਆ ਸਕਣ। ਅਤੇ ਫਿਰ 7 ਅਕਤੂਬਰ ਦੀ ਜਿਹੜੀ ਹੈ ਉਹ ਤਰੀਕ ਪਈ ਹੈ ਜੀ, ਅਤੇ ਦਿੱਲੀ ਪੁਲਿਸ ਨੂੰ ਵੀ ਨੋਟਿਸ ਕਰ ਦਿੱਤਾ ਗਿਆ ਹੈਗਾ। ਬੇਸਿਕਲੀ ਦੇਖੋ, ਇਹ ਸਪੈਸ਼ਲ ਸੈੱਲ ਵੱਲੋਂ ਇਹਨਾਂ ਦੇ ਖਿਲਾਫ FIR ਦਰਜ ਕੀਤੀ ਗਈ ਸੀ। ਇਹਨਾਂ 'ਤੇ UAPA ਵੀ ਲਾ ਰੱਖਿਆ ਗਾ, ਅਤੇ ਹੋਰ ਕਈ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਇਹਨਾਂ ਦੇ ਉੱਤੇ ਮਾਮਲਾ ਦਰਜ ਹੈ। ਉਮਰ ਖਾਲਿਦ, ਸਰਜੀਲ ਇਮਾਮ, ਅਤਰ ਖਾਨ, ਖਾਲਿਦ ਸੈਫੀ, ਮੁਹੰਮਦ ਸਲੀਮ ਖਾਨ, ਸਿਫਾਉਰ ਰਹਿਮਾਨ, ਮਿਰਾਨ ਹੈਦਰ, ਗੁਲਫਿਸਾ ਫਾਤਿਮਾ, ਸ਼ਾਦਾਬ ਅਹਿਮਦ, ਇਹ ਸਾਰੇ ਜਿਹੜੇ ਨੌਜਵਾਨ ਨੇ, ਇਹ ਆਪਾਂ ਨੂੰ ਪਤਾ ਹੈ ਕਿ ਜਦੋਂ ਇਹ ਪੂਰਾ ਅੰਦੋਲਨ ਹੋਇਆ ਸੀ CAA NRC ਦਾ, ਉਸ ਤੋਂ ਬਾਅਦ ਤੋਂ ਹੀ ਲਗਾਤਾਰ ਇਹ ਜੇਲ੍ਹਾਂ 'ਚ ਬੰਦ ਨੇ, ਤਿਹਾੜ ਜੇਲ੍ਹ 'ਚ ਬੰਦ ਨੇ। ਅਤੇ ਦੇਖੋ ਇਹ ਕਦੋਂ ਬਾਹਰ ਆਉਣਗੇ। ਇਹਨਾਂ ਵਾਸਤੇ ਨੈਸ਼ਨਲ ਲੈਵਲ 'ਤੇ ਕੰਪੇਨ ਵੀ ਚੱਲਦੇ ਰਹਿੰਦੇ ਆ ਕਿ ਇਹਨਾਂ ਨੂੰ ਫ੍ਰੀ ਕੀਤਾ ਜਾਵੇ। ਅਤੇ ਮੈਂ ਮਤਲਬ ਸਾਰਾ ਅੰਦੋਲਨ ਵੀ ਕਵਰ ਕੀਤਾ ਹੈਗਾ। ਜੇ ਮੇਰੇ ਤੋਂ ਪੁੱਛਣਾ ਹੋਵੇ, ਮੈਂ ਤਾਂ ਮਤਲਬ ਗੁਰਪ੍ਰੀਤ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹਾਂਗਾ ਕਿ ਸੱਚੀਓ ਇਹ ਮਤਲਬ ਇਹਨਾਂ ਮੁੰਡਿਆਂ ਦਾ ਕੋਈ ਕਸੂਰ ਕੁਛ ਹੈ ਨਹੀਂ। ਮਤਲਬ ਇਹ ਤਾਂ ਸਾਰੇ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ, ਕੋਈ ਜਾਮੀਆ ਮਿਲੀਆ ਇਸਲਾਮੀਆ 'ਚ ਸੀਗਾ, ਉਮਰ ਖਾਲਿਦ ਹੋਰੀ JNU 'ਚ ਸੀਗੇ, ਅਤੇ ਸਾਰੇ ਬਰਾਈਟ, ਆਪਾਂ ਕਹਿ ਸਕਦੇ ਕਿ ਮੁਸਲਮਾਨਾਂ ਦੀ ਟੋਪ ਦੀ ਕਰੀਮ ਹੈ ਇਹ। ਮਤਲਬ ਟੋਪ ਦੇ ਸਟੂਡੈਂਟ ਜਿਹੜੇ ਮੁਸਲਮਾਨਾਂ ਦੇ, ਉਹਨਾਂ ਨੂੰ ਬਿਲਕੁਲ ਜਿਹੜੀ ਨਵੀਂ ਪੀੜ੍ਹੀ ਮੁਸਲਮਾਨਾਂ ਦੀ ਅੱਗੇ ਆਉਣੀ ਸੀ ਉਹਨੂੰ ਬੰਦ ਕਰ ਰੱਖਿਆ ਹੈਗਾ। ਅਤੇ ਇਲੀਗਲ ਹੈ, ਮੈਂ ਤਾਂ ਇਹ ਕਹਾਂਗਾ। ਪਿਛਲੇ 5 ਸਾਲ ਤੋਂ ਇਹਨਾਂ ਦਾ ਨਿਕਲਣਾ ਕੁਛ ਨਹੀਂ, ਇਹਨਾਂ ਬੱਚਿਆਂ ਦਾ। ਅਤੇ ਦੇਖੋ ਇਹ ਹੁਕੂਮਤ ਨੇ ਪਿਛਲੇ 5 ਸਾਲ ਤੋਂ ਇਹਨਾਂ ਮੁਸਲਮਾਨਾਂ ਦੇ ਜਿਹੜੇ ਸਭ ਤੋਂ ਪੜ੍ਹੇ ਲਿਖੇ ਮੁੰਡੇ ਨੇ ਉਹਨਾਂ ਨੂੰ ਜੇਲ੍ਹਾਂ 'ਚ ਸਿੱਟ ਰੱਖਿਆ ਹੈਗਾ ਜੀ। ਜੀ, ਜੇਕਰ ਇਸ ਤੋਂ ਅਗਲੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਤਾਂ ਇਹ ਮੁੱਦਾ ਹੈ, ਦੂਸਰੇ ਪਾਸੇ ਲਦਾਖ ਦੀ ਜੇਕਰ ਗੱਲ ਕਰੀਏ, ਉਸ ਦੀ ਲੜਾਈ ਲੜਦਿਆਂ ਵੱਡਾ ਇਕੱਠ ਇੱਕ ਦਿੱਲੀ ਵੀ ਆਇਆ ਸੀ ਪੈਦਲ ਮਾਰਚ ਕਰਦਿਆਂ ਹੋਇਆਂ, ਪਰ ਉਸ ਨੂੰ ਮਿੱਠੀ ਗੋਲੀ ਦੇ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ। ਤੇ ਹੁਣ ਕਹਿੰਦੇ ਧਮਕੀਨੁਮਾ ਸੰਦੇਸ਼ ਪਹੁੰਚਿਆ ਕੇਂਦਰ ਦੇ ਵੱਲ ਵੀ ਕੇਂਦਰ ਸਰਕਾਰ ਤੁਰੰਤ ਕਰੇ ਬੈਠਕ, ਤੇ ਨਹੀਂ ਤਾਂ ਫਿਰ ਕਹਿੰਦੇ ਦੇਖ ਲਾਂਗੇ। ਇਹ ਲੇ ਅਪੈਕਸ ਬੋਡੀ ਕੀ ਹੈ ਜੀ, ਇਹਨਾਂ ਦੇ ਵੱਲੋਂ ਜਿਹੜੀ ਇਹ ਧਮਕੀਨੁਮਾ ਸੁਨੇਹਾ ਲਾਇਆ ਗਿਆ? ਦੇਖੋ, ਇਸ ਪੂਰੇ ਅੰਦੋਲਨ ਦੀ ਜਿਹੜੀ ਅਗਵਾਈ ਹੈ ਉਹ ਸੋਨਮ ਵਾਂਗਚੁਕ ਕਰ ਰਹੇ ਨੇ। ਤੁਸੀਂ 3 Idiot ਫਿਲਮ ਦੇਖੀ ਹੋਊਗੀ, ਜਿਹਦਾ ਕਿਰਦਾਰ ਹੈ ਜਿਹੜਾ ਆਪਣਾ ਆਮਿਰ ਖਾਨ ਹੈ, ਐਕਟਰ 3 Idiot 'ਚ ਜਿਹੜੇ ਸੋਨਮ ਵਾਂਗਚੁਕ ਦਾ ਕਿਰਦਾਰ ਉਹਨਾਂ ਨੇ ਕੀਤਾ ਸੀਗਾ। ਇਹ ਉਹੀ ਸੋਨਮ ਵਾਂਗਚੁਕ ਨੇ ਜਿਹੜੇ ਕਿ ਉੱਥੇ ਸਮਾਜਿਕ ਕਾਰਿਆਕਰਤਾ ਵੀ ਨੇ, ਕਲਾਈਮੇਟ ਚੇਂਜ 'ਤੇ ਵੀ ਉਹ ਕੰਮ ਕਰਦੇ ਨੇ। ਉਹ ਇਸ ਸਾਰੇ ਅੰਦੋਲਨ ਦੀ ਅਗਵਾਈ ਕਰ ਰਹੇ ਨੇ, ਅਤੇ ਉਹ ਪਿਛਲੇ ਕਾਫੀ ਲੰਬੇ ਸਮਾਂ ਤੋਂ, ਮਤਲਬ ਤੁਸੀਂ ਸਹੀ ਦੱਸਿਆ ਕਿ ਉਹ ਦਿੱਲੀ ਵੀ ਆਏ ਸੀ, ਅਤੇ 10 ਸਤੰਬਰ ਤੋਂ ਉੱਥੇ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਅਤੇ ਲੋਕ ਕਾਫੀ ਮਤਲਬ ਮਸ਼ੱਕਤ ਕਰ ਰਹੇ ਨੇ ਉੱਥੇ। ਇੱਕ ਲੇ ਅਪੈਕਸ ਬੋਡੀ ਬਣਾ ਰੱਖੀ ਜਿਹਦੀ ਡਿਮਾਂਡ ਹੈ ਕਿ ਲਦਾਖ ਨੂੰ ਪੂਰਨ ਰਾਜੇ ਦਾ ਦਰਜਾ ਦਿੱਤਾ ਜਾਵੇ, ਅਤੇ ਉਹ 6 ਸ਼ਡਿਊਲ 'ਚ ਸ਼ਾਮਿਲ ਕੀਤਾ ਜਾਵੇ, ਯਾਨੀ ਕਿ ਟਰਾਈਬਲ ਜਿਹੜਾ 6 ਸ਼ਡਿਊਲ ਹੈ ਉਹਦੇ 'ਚ ਸ਼ਾਮਿਲ ਕੀਤਾ ਜਾਵੇ। ਇਹ ਉਹਨਾਂ ਦੀ ਡਿਮਾਂਡ ਹੈ, ਅਤੇ ਕਾਫੀ ਲੰਬੇ ਸਮਾਂ ਤੋਂ ਸੰਘਰਸ਼ ਕਰ ਰਹੇ ਨੇ, ਪਰ ਕੇਂਦਰ ਸਰਕਾਰ ਕੋਈ ਗੌਰ ਕਰ ਨਹੀਂ ਰਹੀ,
ਉਹਨਾਂ ਦੀ ਗੱਲ ਜੀ ਨੂੰ ਗੋਲ ਨਹੀਂ ਰਹੀ। ਦੇਖਦੇ ਹਾਂ ਉਹਨਾਂ ਦੇ ਮਤਲਬ ਅੱਗੇ ਕੀ ਪਲੈਨਿੰਗ ਹੈ, ਪਰ ਇਹ ਦੱਸਿਆ ਜਾ ਰਿਹਾ ਹੈਗਾ ਕਿ 6 ਅਕਤੂਬਰ ਨੂੰ ਉਹਨਾਂ ਦੀ ਹੋਮ ਮਿਨਿਸਟਰੀ ਨਾਲ ਬੈਠਕ ਹੋ ਸਕਦੀ ਹੈਗੀ ਆ। ਇਹ ਲਗਾਤਾਰ ਮਤਲਬ ਹੋਮ ਮਿਨਿਸਟਰੀ ਦੇ ਜਿਹੜੇ ਸੋਰਸਿਸ ਨੇ ਉਹ ਖਬਰ ਵੀ ਪਲਾਂਟ ਕਰਾ ਰਹੇ ਨੇ ਇਸ ਨੂੰ ਲੈ ਕੇ ਕਿ ਹਾਂ 6 ਅਕਤੂਬਰ ਨੂੰ ਸ਼ਾਇਦ ਗ੍ਰਹਿ ਮੰਤਰੀ ਇਹਨਾਂ ਨਾਲ ਮੁਲਾਕਾਤ ਕਰਨਗੇ, ਉਦੋਂ ਕੋਈ ਨਾ ਕੋਈ ਇਹਨਾਂ ਵਾਸਤੇ ਹੱਲ ਕੱਢਿਆ ਜਾਊਗਾ। ਦੇਖਦੇ ਹਾਂ ਮਤਲਬ ਕੀ ਹੱਲ ਕੱਢਦੇ ਨੇ। ਕਾਫੀ ਪਿਛਲੇ ਲੰਬੇ ਸਮਾਂ ਤੋਂ ਉਹ ਭੁੱਖ ਹੜਤਾਲ ਤੇ ਬੈਠੇ ਹੋਏ ਨੇ। ਜੀ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਜੀਐਸਟੀ ਨਵੇਂ ਸਿਰਿਓਂ ਲਾਗੂ ਹੋਣ ਦੇ ਨਾਲ ਬਹਾਰ ਆਈ ਹੈ ਕਾਰਾਂ ਦੀਆਂ ਕੰਪਨੀਆਂ ਦੇ ਲਈ। ਕੰਪਨੀਆਂ ਨੇ ਕਹਿੰਦੇ ਇੱਕੋ ਦਿਨ ਦੇ ਵਿੱਚ ਟੌਪ ਦੀਆਂ 3 ਕੰਪਨੀਆਂ ਕਹਿ ਲਈਏ, ਉਹਨਾਂ ਨੇ ਇੱਕੋ ਦਿਨ ਚ 51,000 ਕਾਰਾਂ ਵੇਚ ਦਿੱਤੀਆਂ ਜੀ। ਹਾਂਜੀ ਬਿਲਕੁਲ 51,000 ਕਾਰਾਂ ਵੇਚ ਦਿੱਤੀਆਂ। ਤੇ ਇਹ ਜਿਹੜੀ GST ਲਾਗੂ ਕੀਤੀ ਗਈ ਹੈ ਨਵੀਂ ਦਰਾਂ, ਇਹਦੇ ਕਰਕੇ ਜਿਹੜੀਆਂ ਛੋਟੀਆਂ ਕਾਰਾਂ ਖਾਸ ਕਰ ਪੈਸੇਂਜਰ ਜਿਹੜੀ ਛੋਟੀਆਂ ਕਾਰਾਂ ਨੇ ਉਹਨਾਂ 'ਚ ਕਾਫੀ ਫਰਕ ਪਿਆ ਗਾ। ਲੱਖ ਲੱਖ ਰੁਪਏ ਦਾ ਫਰਕ ਪੈ ਗਿਆ ਹੈਗਾ। ਯਾਨੀ ਕਿ ਜਿਹੜੀ ਪੁਰਾਣੀ 4 ਸਾਲ ਪੁਰਾਣੀਆਂ ਕੀਮਤਾਂ ਸੀਗੀਆਂ ਉਹਨਾਂ ਕੀਮਤਾਂ ਤੇ ਇਹ ਗੱਡੀਆਂ ਮਿਲ ਰਹੀਆਂ ਨੇ। ਤੇ 10% ਦੇ ਤਕਰੀਬਨ ਫੈਸਟਿਵ ਆਫਰ ਵੀ ਚੱਲ ਰਹੇ ਨੇ। ਇਸ ਕਰਕੇ ਇਹ ਐਡੀ ਰਿਕਾਰਡ ਸੇਲ ਹੋਈ ਹੈ। ਦੇਖੋ ਤੁਸੀਂ ਯਾਦ ਕਰੋ ਆਪਾਂ ਮਾਰਚ ਅਪ੍ਰੈਲ ਮਈ ਮਹੀਨੇ 'ਚ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਇੰਡੀਆ ਦੇ ਵਿੱਚ ਜਿਹੜੀ ਛੋਟੀਆਂ ਕਾਰਾਂ ਦੀ ਸੇਲ ਹੈ ਉਹਦੇ 'ਚ ਘਾਟਾ ਲਗਾਤਾਰ ਇਨਵੈਂਟਰੀ ਜਿਹੜੀ ਹੈਗੀ ਆ ਉਹ ਵੱਧ ਰਹੀ ਹੈ, ਸਟਾਕ ਵੱਧ ਰਿਹਾ ਗਾ ਤੇ ਉਹ ਵਿਕ ਨਹੀਂ ਰਹੀਆਂ। ਹੁਣ ਦੇਖੋ ਜਦੋਂ ਹੀ ਇਹਨਾਂ ਨੇ ਆਪਣੇ ਜਿਹੜੇ ਕੀਮਤਾਂ 'ਚ ਸੁਧਾਰ ਕੀਤਾ ਉਦੋਂ ਹੀ ਤੁਰੰਤ ਇੰਨੀ ਰਿਕਾਰਡ ਵਿਕਰੀ ਸ਼ੁਰੂ ਹੋ ਗਈ ਹੈ। ਕੱਲ 30 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਗਿਆ ਹੈਗਾ। ਤੇ ਕੱਲ 30,000 ਕਾਰਾਂ ਕੱਲੇ ਮਾਰੂਤੀ ਨੇ ਵੇਚੀਆਂ ਨੇ। ਤਕਰੀਬਨ 50,000 ਜਿਹੜੀਆਂ ਗੱਡੀਆਂ ਸੀਗੀਆਂ 3 ਜਿਹੜੇ ਵੱਡੇ ਪਲੇਅਰ ਨੇ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ, ਉਹਨਾਂ ਨੇ ਵੇਚੀਆਂ ਨੇ। ਤੇ ਬਹੁਤ ਵੱਡਾ ਨੰਬਰ ਹੈ ਜੀ। ਬਹੁਤ ਸਾਰੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਫਰ ਹੈ ਉਹ ਵੀ ਚੱਲ ਰਹੇ ਨੇ। ਪੁਰਾਣੇ ਜਿਹੜੀਆਂ ਕੀਮਤਾਂ ਸੀਗੀਆਂ ਉੱਥੋਂ ਤੱਕ ਚੀਜ਼ਾਂ ਆ ਗਈਆਂ ਨੇ। ਇਸ ਕਰਕੇ ਇੰਨੇ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਗੱਡੀਆਂ ਵਿਕੀਆਂ ਨੇ। ਪਹਿਲਾਂ ਓਵਰ ਪ੍ਰਾਈਸ ਸੀਗੇ, ਆਪਾਂ ਗੱਲ ਕਰਦੇ ਰਹਿੰਦੇ ਹੈਗੇ ਆ ਕਿ ਲੱਖ ਲੱਖ ਡੂਢ ਲੱਖ ਰੁਪਈਆ ਗੱਡੀਆਂ ਓਵਰ ਪ੍ਰਾਈਸ ਹੋ ਚੁੱਕੀਆਂ ਸੀਗੀਆਂ। ਤੇ ਹੁਣ ਜੀ ਜੀ GST 'ਚ ਰਿਫੋਰਮ ਕਰਕੇ ਅਤੇ ਡਿਸਕਾਊਂਟ ਦੇ ਕੇ ਉਹ ਸਾਰੇ ਇਨਵੈਂਟਰੀ ਨੂੰ, ਉਸ ਸਟਾਕ ਨੂੰ ਕੱਢਿਆ ਜਾ ਰਿਹਾ ਹੈਗਾ ਤੇ ਲੋਕ ਵੀ ਉਤਸ਼ਾਹ ਦਿਖਾ ਰਹੇ ਨੇ। ਜੀ ਉਧਰ ਅਗਲੀ ਖਬਰ ਵੱਲ ਜੇਕਰ ਵਧਾਂ ਤਾਂ ਬਾਬਰੀ ਮਸਜਿਦ ਦੇ ਬਦਲੇ ਜਿਹੜੀ 5 ਏਕੜ ਜ਼ਮੀਨ ਮੁਸਲਿਮ ਭਾਈਚਾਰੇ ਨੂੰ ਦਿੱਤੀ ਗਈ ਸੀ, ਉਸ ਤੇ ਬਣਾਏ ਜਾਣ ਵਾਲੀ ਮਸਜਿਦ ਦਾ ਜਿਹੜਾ ਨਕਸ਼ਾ ਹੈ ਉਹ ਪਾਸ ਹੀ ਨਹੀਂ ਕੀਤਾ ਜਾ ਰਿਹਾ। ਕਹਿੰਦੇ 8 ਵਿਭਾਗਾਂ ਦੇ ਕੋਲ ਫਸਿਆ ਹੋਇਆ ਹੈ। ਬਿਲਕੁਲ ਸੁਪਰੀਮ ਕੋਰਟ ਨੇ 5 ਏਕੜ ਜ਼ਮੀਨ ਦੇਣ ਦਾ ਪ੍ਰਸਤਾਵ ਦਿੱਤਾ ਸੀਗਾ ਕਿ ਉਸ ਤੇ ਬਾਬਰੀ ਮਸਜਿਦ ਬਣਾ ਦਿੱਤੀ ਜਾਵੇ ਰਾਮ ਮੰਦਿਰ ਦੀ ਥਾਂ ਤੇ। ਪਹਿਲੀ ਗੱਲ ਤਾਂ ਦੇਖੋ ਪਹਿਲਾਂ ਜਿਹੜਾ ਇਨਜਸਟਿਸ ਸੀਗਾ ਉਹ ਤਾਂ ਮੈਂ ਇਹੀ ਮੰਨਦਾਗਾ ਕਿ ਉੱਥੇ ਹਿਸਟੋਰੀਕਲ ਬਾਬਰੀ ਮਸਜਿਦ ਸੀਗੀ। ਉੱਥੇ ਜਿਹੜੇ ਆਰਕੋਲੋਜੀਕਲ ਜਿਹੜਾ ਆਪਾਂ ਕਹਿ ਲਈਏ ਕਿ ਉੱਥੇ ਕੰਮ ਵੀ ਕੀਤਾ ਗਿਆ ਡਾਕਟਰ ਸੂਰਜਬਾਨ ਹੋਰਾਂ ਵੱਲੋਂ ਜਾਂ ਹੋਰ ਵੱਡੇ ਆਰਕੋਲੋਜਿਸਟਾਂ ਵੱਲੋਂ। ਉੱਥੇ ਨਿਕਲ ਕੇ ਸਾਹਮਣੇ ਆਇਆ ਸੀਗਾ ਕਿ ਉੱਥੇ ਕਿਸੇ ਵੀ ਕਿਸਮ ਦਾ ਕੋਈ ਮੰਦਿਰ ਨਹੀਂ ਸੀ ਬਾਬਰੀ ਮਸਜਿਦ ਦੇ ਥੱਲੇ। ਤੇ ਫਿਰ ਵੀ ਇਹਨਾਂ ਨੇ 1991 ਦੇ ਵਿੱਚ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀਗਾ, ਉਹਨੂੰ ਤੋੜਿਆ ਸੀਗਾ। ਤੇ ਉੱਥੇ ਫਿਰ ਇਹ 2020 'ਚ ਸੁਪਰੀਮ ਕੋਰਟ ਦਾ ਫੈਸਲਾ ਲੈ ਕੇ ਮੰਦਿਰ ਬਣਾਉਣ ਤੱਕ ਵੱਧ ਗਏ ਅੱਗੇ। ਪਰ ਇਹਦੇ 'ਚ ਦੇਖੋ ਪਹਿਲਾਂ ਇਨਜਸਟਿਸ ਤਾਂ ਹੋਈ ਕਿ ਮੁਸਲਮਾਨਾਂ ਦੇ ਇੱਕ ਧਾਰਮਿਕ ਸਥਲ ਨੂੰ ਇਹਨਾਂ ਨੇ ਢਾਹਿਆ ਤੇ ਉੱਥੇ ਇਹਨਾਂ ਨੇ ਫਿਰ ਆਪਣਾ ਮੰਦਿਰ ਬਣਾਇਆ। ਦੂਜਾ ਇਨਜਸਟਿਸ ਹੁਣ ਤੁਸੀਂ ਦੂਜਾ ਦੇਖ ਲਓ, ਜੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਅਸੀਂ 5 ਏਕੜ ਜ਼ਮੀਨ ਦੇ ਦਿੰਦੇ ਹਾਂ, ਪਰ ਉਹ 5 ਏਕੜ ਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਅਲੋਟ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 25 ਕਿਲੋਮੀਟਰ ਦੂਰ ਸ਼ਹਿਰ ਤੋਂ, ਅਯੋਧਿਆ ਤੋਂ, ਉਹ ਜ਼ਮੀਨ ਅਲੋਟ ਕੀਤੀ ਗਈ ਹੈ। ਉਹਦੇ ਵਾਸਤੇ ਵੀ ਜਿਹੜੇ ਅੱਡ ਅੱਡ ਡਿਪਾਰਟਮੈਂਟ ਹੁੰਦੇ ਜਿਵੇਂ ਫੋਰੈਸਟ ਡਿਪਾਰਟਮੈਂਟ ਜਾਂ ਹੋਰ ਰੈਵਨਿਊ ਡਿਪਾਰਟਮੈਂਟ, ਉਹਨਾਂ PWD ਦਾ, ਪੋਲਿਊਸ਼ਨ ਡਿਪਾਰਟਮੈਂਟ ਜਾਂ ਹੋਰ ਜਿਹੜੇ ਡਿਪਾਰਟਮੈਂਟ ਹੁੰਦੇ ਉਹਨਾਂ ਵੱਲੋਂ NOC ਨਹੀਂ ਦਿੱਤੀਆਂ ਗਈਆਂ ਹੈਗੀਆਂ। ਹਜੇ ਤੱਕ NOCs ਪ੍ਰੋਵਾਈਡ ਨਹੀਂ ਕੀਤੀਆਂ ਗਈਆਂ ਹੈ। ਤੇ ਇਹ ਦੇਖੋ ਜੀ ਕਿੰਨਾ ਵੱਡਾ ਮਾਮਲਾ ਹੈ। ਤੇ ਉਹ ਵਿਚਾਰੇ ਕਈ ਵਾਰ ਨਕਸ਼ੇ ਵੀ ਪਾਸ ਕਰਾਉਣ ਵਾਸਤੇ ਲੈ ਕੇ ਗਏ ਨੇ, ਸਾਰੇ ਨਕਸ਼ੇ ਖਾਰਿਜ ਕਰ ਦਿੱਤੇ ਜਾਂਦੇ ਨੇ। ਤਾਂ ਮਤਲਬ ਇਹ ਦੂਜਾ ਆਪਾਂ ਕਹਿ ਸਕਦੇ ਹਾਂ ਕਿ ਦੂਜੇ ਤਰੀਕੇ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਨਜਸਟਿਸ ਮੁਸਲਮਾਨਾਂ ਨਾਲ ਹੋ ਰਿਹਾ ਹੈਗਾ। ਪਹਿਲਾਂ ਤਾਂ ਉਹਨਾਂ ਦੀ ਮਸਜਿਦ ਢਾਹ ਦਿੱਤੀ ਗਈ, ਬਾਅਦ 'ਚ ਕਹਿੰਦੇ ਕਿ ਕਿਤੇ ਹੋਰ ਜ਼ਮੀਨ ਲੈ ਲਓ। ਹੁਣ ਉਸ ਜ਼ਮੀਨ ਤੇ ਨਾ ਤਾਂ NOC ਦਿੱਤੀਆਂ ਜਾ ਰਹੀਆਂ ਨੇ, ਨਾ ਉਹਨਾਂ ਦੀ ਮਸਜਿਦ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਨੇ। ਇੰਨਾ ਇਨਜਸਟਿਸ ਜੀ ਉੱਥੇ ਹੋ ਰਿਹਾ ਹੈਗਾ। ਜੀ ਇਹ ਬਿਲਕੁਲ ਇਨਜਸਟਿਸ ਹੈ। ਇੱਕ ਪਾਸੇ ਤਾਂ ਤੁਸੀਂ ਦੇਖਦੇ ਆ ਕਿ ਭਵਯ ਸ਼ਬਦ ਵਰਤਦੇ ਨੇ ਕਿ ਬਹੁਤ ਭਵਯ ਮੰਦਿਰ ਬਣ ਗਿਆ ਹੈ, ਪਰ ਦੂਸਰੇ ਪਾਸੇ ਬਾਬਰੀ ਮਸਜਿਦ ਦੇ ਬਦਲੇ ਦਿੱਤੀ ਗਈ ਜ਼ਮੀਨ ਨੂੰ ਉਸਾਰਨ ਦੇ ਮੌਕੇ ਵੀ ਖੋਏ ਜਾ ਰਹੇ ਨੇ।
ਅੱਗੇ ਜੇਕਰ ਗੱਲ ਕਰੀਏ ਤਾਂ ਦੇਸ਼ ਦੇ ਵੱਡੇ ਮੁਸਲਿਮ ਨੇਤਾ ਆਜ਼ਮ ਖਾਨ ਜੇਲ੍ਹ ਦੇ ਬਾਹਰ ਆਏ ਨੇ 23 ਮਹੀਨਿਆਂ ਦੇ ਬਾਅਦ। ਹਾਂਜੀ, ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ, ਜਿਹਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮੁਸਲਮਾਨਾਂ ਦੇ ਟੌਪ 5 'ਚ ਤੁਸੀਂ ਕਹਿ ਸਕਦੇ ਹੋ ਕਿ ਮੁਲਕ ਦੇ ਟੌਪ 5 ਵੱਡੇ ਆਗੂਆਂ 'ਚ ਇੱਕ ਨੇ ਆਜ਼ਮ ਖਾਨ। ਉਹ ਪਿਛਲੇ 23 ਮਹੀਨਿਆਂ ਤੋਂ ਸੀਤਾਪੁਰ ਜੇਲ੍ਹ 'ਚ ਸੀਗੇ ਤੇ ਉਸ ਤੋਂ ਬਾਅਦ ਉਹ ਅੱਜ ਜੇਲ੍ਹ ਤੋਂ ਰਿਹਾ ਹੋਏ ਨੇ। ਉਹਨਾਂ ਤੇ ਕੇਸ ਵੀ ਬਹੁਤ ਮਾੜੇ ਲਾ ਰੱਖੇ ਸੀਗੇ। ਤਕਰੀਬਨ ਜੀ 104 ਉਹਨਾਂ ਤੇ ਮੁਕੱਦਮੇ ਦਰਜ ਕਰ ਰੱਖੇ ਸੀ। ਕੋਈ ਬੱਕਰੀਆਂ ਚੋਰਨ ਦਾ ਲਗਾ ਰੱਖਿਆ ਸੀਗਾ, ਕੋਈ ਕੁਛ ਕੇਸ ਲਾ ਰੱਖਿਆ ਸੀਗਾ। ਤੇ ਖੈਰ ਉਹ ਆ ਚੁੱਕੇ ਹੈਗੇ ਆ ਤੇ ਉਹਨਾਂ ਦੇ ਅੱਜ ਉਹਨਾਂ ਨਾਲ ਦੇਖੋ ਇਹ ਵੀ ਇੱਕ ਵਿਤਕਰਾ ਕੀਤਾ ਗਿਆ। ਉਹਨਾਂ ਦੇ ਜਿਹੜੇ ਕਾਰਜਕਰਤਾ ਸੀਗੇ ਉਹ ਉਹਨਾਂ ਨੂੰ ਲੈਣ ਪਹੁੰਚੇ ਹੋਏ ਸੀ। ਉਹਨਾਂ ਤੇ ਕੁੱਲ 73 ਗੱਡੀਆਂ ਦਾ ਕਾਫਲਾ ਸੀਗਾ ਤੇ ਉਹ ਸਾਰੀ 73 ਦੀ 73 ਗੱਡੀਆਂ ਦਾ ਚਲਾਨ ਕੱਟ ਦਿੱਤਾ ਗਿਆ। ਠੀਕ ਹੈ, ਤਾਂ ਮਤਲਬ ਉਹਨਾਂ ਨੂੰ ਇੰਨੇ ਲੈਵਲ ਦਾ ਤੰਗ ਕੀਤਾ ਜਾ ਰਿਹਾ ਹੈਗਾ। 104 ਕੇਸ ਲਾ ਰੱਖੇ ਸੀ। ਅੱਜ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਜਦੋਂ ਆਏ ਤਾਂ ਉਹਨਾਂ ਦੇ ਜਦੋਂ ਕਾਰਜਕਰਤਾ ਲੈਣ ਗਏ ਤੇ ਉਹਨਾਂ ਦੇ ਕਾਰਜਕਰਤਾ ਦੇ ਹਰੇਕ ਗੱਡੀ ਦਾ ਚਲਾਨ ਪੁਲਿਸ ਨੇ ਕੱਟਤਾ। ਤਾਂ ਮਤਲਬ ਤੁਸੀਂ ਆਪ ਹਿਸਾਬ ਲਗਾਓ ਕਿ ਕਿੰਨਾ ਜਿਹੜਾ ਗਲਤ ਵਿਵਹਾਰ ਹੈ ਉਹਨਾਂ ਨਾਲ ਕੀਤਾ ਜਾ ਰਿਹਾ ਹੈਗਾ। ਮੈਨੂੰ ਲੱਗਦਾ ਹੈਗਾ ਕਿ ਆਜ਼ਮ ਖਾਨ ਨੂੰ ਨਾ ਮੁਲਕ ਛੱਡ ਦੇਣਾ ਚਾਹੀਦਾ, ਜਿੰਨਾ ਉਹਨਾਂ ਦੇ ਨਾਲ ਇਹ ਵਿਤਕਰਾ ਕੀਤਾ ਜਾ ਰਿਹਾ ਹੈਗਾ। ਤੇ ਬਾਹਰ ਤੋਂ ਬਹਿ ਕੇ ਜਿਹੜਾ ਘੱਟੋ ਘੱਟ ਕੁਛ ਟਾਈਮ ਉਹ ਬਾਹਰ ਚਲੇ ਜਾਣ। ਜਿਵੇਂ ਅੱਜ ਦੱਸੋ ਇਹ ਕੋਈ ਗੱਲ ਸੀਗੀ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਕਾਰਜਕਰਤਾ ਲੈਣ ਆਏ ਤੇ ਸਾਰੀ ਹੀ ਗੱਡੀਆਂ ਦਾ ਚਲਾਨ ਕੱਟ ਦਿੱਤਾ ਗਿਆ ਤੇ ਉਹਨਾਂ ਦੇ ਕਿਸ ਕਿਸਮ ਦੇ ਇਹਨਾਂ ਨੇ ਲਾਏ ਹੋਏ ਸੀ, ਜਦਕਿ ਮੁਸਲਮਾਨਾਂ ਦੇ ਵੱਡੇ ਆਗੂ ਨੇ ਕਿ ਬੱਕਰੀ ਜੀ ਚੋਰੀ ਕਰ ਲਈ ਉਹਨਾਂ ਨੇ, ਕੁਛ ਚੋਰੀ ਕਰ ਲਿਆ। ਜੀ ਉਹ ਐਡੇ ਕੱਦ ਆਗੂ ਸੀਗੇ ਤੇ ਉਹ ਰਾਇਲ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਜਿਹੜਾ ਉੱਥੇ ਆਪਾਂ ਕਹਿ ਲਈਏ ਕਿ ਜਿਹੜਾ ਰਾਮਪੁਰੇ ਦੀ ਜਿਹੜੀ ਰਾਇਲ ਫੈਮਿਲੀ ਉਸ ਤੋਂ ਬਿਲੋਂਗ ਕਰਦੇ ਨੇ। ਖੈਰ ਉਹ ਰਾਮਪੁਰ ਉਹ ਵਾਪਸ ਆਪਣੇ ਪਹੁੰਚ ਗਏ ਸੀਗੇ। ਉਹਨਾਂ ਦੇ ਬੇਟੇ ਉਹਨਾਂ ਨੂੰ ਲੈਣ ਆਏ ਸੀ, ਅਦੀਬ ਅਬਦੁੱਲਾ। ਤੇ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਨੂੰ ਕੁਛ ਟਾਈਮ ਮੁਲਕ ਤੋਂ ਬਾਹਰ ਚਲਾ ਜਾਣਾ ਚਾਹੀਦਾ, 5-6 ਮਹੀਨੇ, ਤੇ ਉੱਥੇ ਬਹਿ ਕੇ ਜਿਹੜਾ ਸਾਰਾ ਕੁਛ ਉਹਨਾਂ ਦਾ 10-11 ਸਾਲ ਤੋਂ ਜਿਵੇਂ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ, ਉਹ ਸਾਰੀਆਂ ਗੱਲਾਂ ਉਹਨਾਂ ਨੂੰ ਕਹਿਣੀਆਂ ਚਾਹੀਦੀਆਂ, ਦੱਸਣੀਆਂ ਚਾਹੀਦੀਆਂ ਉਹਨਾਂ ਦਾ, ਤਾਂ ਕਿ ਇੱਕ ਅਕਾਊਂਟ ਤਾਂ ਬਣੇ। ਜੀ। ਸੋ ਅਗਲੀ ਜੇਕਰ ਗੱਲ ਕਰੀਏ ਤਾਂ ਗੈਂਗਸਟਰ ਗੁਰਦਾਰਾ ਗੋਲਡੀ ਬੋਲੇ ਨੇ, ਕਹਿੰਦੇ ਲਾਰੈਂਸ ਦੇਸ਼ ਦਾ ਗਦਾਰ ਹੈ। ਉਹਨਾਂ ਦਾ ਦਾਅਵਾ ਹੈ ਕਿ ਆਪਣੇ ਭਰਾ ਨੂੰ ਬਚਾਉਣ ਲਈ ਅਮਰੀਕਾ ਦਾ ਖਬਰੀ ਬਣ ਗਿਆ ਜੀ। ਇਹ ਬੇਤੁਕੀ ਗੱਲ ਹੈ ਜਾਂ ਕੋਈ ਤਰਕ ਵੀ ਹੈ? ਬੇਸਿਕਲੀ ਇਹ ਮੰਨਿਆ ਜਾ ਰਿਹਾ ਹੈਗਾ, ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਨਿਆ ਜਾ ਰਿਹਾ ਹੈਗਾ ਕਿ ਰੋਹਿਤ ਗੋਦਾਰਾ, ਗੋਲਡੀ ਬਰਾੜ ਦੋਵੇਂ ਇੱਕ ਪਾਸੇ ਹੋ ਗਏ ਨੇ ਤੇ ਦੋਵੇਂ ਲਾਰੈਂਸ ਬਿਸ਼ਨੋਈ ਦੇ ਖਿਲਾਫ ਖੜੇ ਹੋ ਗਏ ਨੇ। ਉਹਨਾਂ ਦਾ ਮੰਨਣਾ ਹੈ ਕਿ ਜਿਹੜਾ ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਜਿਹੜੀ ਲਗਾਤਾਰ ਗੱਲ ਕਹਿ ਰਹੇ ਨੇ ਕਿ ਬੇਸਿਕਲੀ ਲਾਰੈਂਸ ਬਿਸ਼ਨੋਈ ਏਜੰਸੀਆਂ ਨਾਲ ਮਿਲ ਚੁੱਕਿਆ ਹੈਗਾ। ਉਹ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਬਚਾਉਣਾ ਚਾਹੁੰਦਾ ਹੈ, ਇਸ ਕਰਕੇ ਉਹ ਜਿਹੜੀਆਂ ਖੂਫੀਆ ਜਾਣਕਾਰੀਆਂ ਨੇ ਉਹ ਵੀ ਲੀਕ ਕਰ ਰਿਹਾ ਹੈਗਾ। ਇਹ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ। ਯਾਨੀ ਕਿ ਦੇਖੋ, ਜਿਹੜਾ ਲਾਰੈਂਸ ਬਿਸ਼ਨੋਈ ਬਾਰੇ ਬਹੁਤ ਚੀਜ਼ਾਂ ਤਾਂ ਕਲੀਅਰ ਹੀ ਨੇ ਕਿ ਉਹਨੂੰ ਮਤਲਬ ਉਹ ਆਪ ਨਹੀਂ ਚੱਲ ਰਿਹਾ। ਹਾਲਾਂਕਿ ਉਹਨਾਂ ਨੇ ਆਰੋਪ ਅਮਰੀਕਾ ਦਾ ਲਾਇਆ, ਪਰ ਆਪਾਂ ਨੂੰ ਤਾਂ ਪਤਾ ਹੀ ਇੰਡੀਆ ਦੀ ਜਿਹੜੀਆਂ ਏਜੰਸੀਆਂ ਨੇ ਉਹ ਇਸ ਨੂੰ ਲਾਰੈਂਸ ਬਿਸ਼ਨੋਈ ਨੂੰ ਚਲਾਉਂਦੀਆਂ ਨੇ। ਦੇਖਦੇ ਹਾਂ ਕਿ ਬਣਦਾ ਕੀ ਹੈ। ਉਹਨਾਂ ਨੂੰ ਗੱਦਾਰ ਕਿਹਾ ਜਾ ਰਿਹਾ ਹੈਗਾ। ਸਲਮਾਨ ਖਾਨ ਤੇ ਜਿਹੜਾ ਹਮਲਾ ਕੀਤਾ ਗਿਆ ਸੀ ਉਹਦੇ ਤੇ ਵੀ ਕਿਹਾ ਗਿਆ ਇਹ ਰੋਹਿਤ ਗੋਦਾਰਾ ਦੀ ਜਿਹੜੀ ਆਪਾਂ ਕਹਿ ਲਈਏ ਕਿ ਟੀਮ ਹੈ, ਉਹ ਲਗਾਤਾਰ ਇਹ ਗੱਲ ਕਰਦੀ ਹੈ ਕਿ ਇਹ ਫੇਮ ਪਾਉਣ ਵਾਸਤੇ ਇਸ ਦਾ ਸਲਮਾਨ ਖਾਨ ਨੂੰ ਟਾਰਗੇਟ ਕੀਤਾ ਗਿਆ ਸੀਗਾ। ਇਸ ਤੋਂ ਇਲਾਵਾ ਇਹ ਵੀ ਗੱਲ ਆ ਰਹੀ ਹੈ ਕਿ ਇੱਕ ਗੈਂਗਸਟਰ ਸੀ ਆਨੰਦਪਾਲ, ਉਹਨਾਂ ਦੀ ਬੇਟੀ ਨੂੰ ਵੀ ਗਲਤ ਬੋਲਿਆ ਗਾ ਲਾਰੈਂਸ ਬਿਸ਼ਨੋਈ। ਕਈ ਸਾਰੀਆਂ ਚੀਜ਼ਾਂ ਨੇ, ਮਤਲਬ ਮੋਟਾ ਕਰਕਸ ਇਹੀ ਹੈ ਕਿ ਉਹਦੀ ਲਾਰੈਂਸ ਬਿਸ਼ਨੋਈ ਦੀ ਗੈਂਗ ਦੇ ਬਹੁਤ ਸਾਰੇ ਮੈਂਬਰ ਅੱਜ ਦੇ ਟਾਈਮ ਇਹ ਬਿਲੀਵ ਕਰਦੇ ਨੇ ਕਿ ਲਾਰੈਂਸ ਬਿਸ਼ਨੋਈ ਨੂੰ ਏਜੰਸੀਆਂ ਇਸਤੇਮਾਲ ਕਰ ਰਹੀਆਂ ਨੇ ਤੇ ਉਹ ਆਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਬਚਾਉਣ ਵਾਸਤੇ ਬਹੁਤ ਸਾਰੇ ਜਿਹੜੇ ਗੈਂਗ ਦੇ ਮੈਂਬਰਾਂ ਨੂੰ ਫਸਵਾ ਰਿਹਾ ਹੈਗਾ। ਇਹ ਮਤਲਬ ਗੱਲ ਲਗਾਤਾਰ ਚੱਲਦੀ ਰਹਿੰਦੀ ਹੈ। ਅੱਗੇ ਜੇਕਰ ਅਗਲੀ ਖਬਰ ਤੇ ਚੱਲੀਏ ਤਾਂ ਐਨਐਲਓ ਦੀ ਰੈਲੀ 'ਚ ਕਹਿੰਦੇ ਜਗਦੀਪ ਧਨਖੜ ਆ ਸਕਦੇ ਨੇ। ਹਾਂਜੀ, ਚੌਧਰੀ ਦੇਵੀਲਾਲ, ਜਿਹੜੇ ਤਾਊ ਦੇਵੀਲਾਲ ਦੇ ਨਾਂ ਤੋਂ ਮਸ਼ਹੂਰ ਸੀ, ਉਹਨਾਂ ਦਾ ਜਨਮ ਦਿਨ ਹੈ 25 ਸਤੰਬਰ ਨੂੰ ਹਰਿਆਣੇ ਦੇ ਵਿੱਚ ਮਨਾਇਆ ਜਾਂਦਾ ਹੈਗਾ। ਤੇ ਉਸ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਚੌਟਾਲੇ ਰੈਲੀ ਕਰ ਰਹੇ ਨੇ ਤਾਊ ਦੇਵੀਲਾਲ ਦਾ ਜਨਮ ਦਿਨ ਮਨਾਉਣ ਵਾਸਤੇ। ਉਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਜਗਦੀਪ ਧਨਖੜ ਹੈਗੇ ਆ, ਸਾਬਕਾ ਉਪ ਰਾਸ਼ਟਰਪਤੀ, ਉਹ ਸ਼ਾਮਲ ਹੋ ਸਕਦੇ ਨੇ। ਤੇ ਜਿਹੜੀ ਇਸ ਰੈਲੀ ਦੀ ਤਿਆਰੀਆਂ ਆਪਾਂ ਦੇਖ ਰਹੇ ਹਾਂ ਕਿ ਉਹ ਹੁੱਡਾ ਤੇ ਗੜ੍ਹ 'ਚ ਕੀਤੀ ਜਾ ਰਹੀ ਹੈ। ਰੋਹਤਕ 'ਚ ਇਹ ਰੈਲੀ ਹੋਊਗੀ। ਤੇ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਜਾਟ ਵੋਟਰ ਸੀਗੇ, ਜਿਹੜੇ ਕਿ ਕਾਂਗਰਸ 'ਚ ਚਲੇ ਗਏ ਸੀਗੇ,
ਜਾਂ ਜਾਟਾਂ ਦੇ ਆਗੂ ਉਹ ਵੀ ਵਾਪਸ ਪਰਤ ਕੇ ਇੰਡੀਅਨ ਨੈਸ਼ਨਲ ਲੋਕ ਦਲ ਵੱਲ ਆਉਣਗੇ। ਮਤਲਬ ਇੰਡੀਅਨ ਨੈਸ਼ਨਲ ਲੋਕ ਦਲ ਦੇ ਹਾਲਾਤ ਜਿਵੇਂ ਅਕਾਲੀ ਦਲ ਬਾਦਲ ਦੇ ਹਾਲਾਤ ਪੰਜਾਬ 'ਚ ਹੈਗੇ ਆ, ਉਸੇ ਕਿਸਮ ਦੇ ਹਾਲਾਤ ਅੱਜ ਦੇ ਟਾਈਮ ਇੰਡੀਅਨ ਨੈਸ਼ਨਲ ਲੋਕ ਦਲ ਦੇ ਹਰਿਆਣੇ 'ਚ ਹੈਗੇ ਆ। ਪਰ ਦੇਖੋ ਫਰਕ ਕੀ ਹੈ? ਫਰਕ ਇਹ ਹੈ ਕਿ ਮਤਲਬ ਬਾਦਲ ਸਾਹਿਬ ਨੂੰ ਜਿਸ ਹਿਸਾਬ ਦਾ ਸਿਰਫ 3 ਸੀਟਾਂ ਰਹਿ ਗਈਆਂ ਸੀ ਉਹਨਾਂ ਨੂੰ, ਉਹ ਆਪ ਵੀ ਹਾਰ ਗਏ ਸੀ। ਇਸ ਵਾਰ ਆਪਾਂ ਚੌਟਾਲਾ ਆਪ ਚੋਣ ਹਾਰ ਗਏ ਸੀਗੇ, ਸਿਰਫ 2 ਸੀਟਾਂ ਉਹਨਾਂ ਕੋਲ ਬਚੀਆਂ ਹੋਈਆਂ ਨੇ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਉਧਰ ਸਿਆਸਤ ਕਰਦੇ ਸੀ, ਇੱਧਰ ਚੌਟਾਲੇ ਸਿਆਸਤ ਕਰਦੇ ਸੀ। ਦੋਵਾਂ ਦੇ ਪਿੰਡ ਜੇ ਆਪਾਂ ਨੂੰ ਜਾਣਨਾ ਹੋਵੇ, ਇਹ ਤੁਹਾਨੂੰ ਮੈਂ ਹੈਰਾਨੀ ਵਾਲੀ ਗੱਲ ਦੱਸਦਾ ਕਿ ਦੋਵਾਂ ਦੇ ਪਿੰਡ ਵੀ ਬਹੁਤ ਨੇੜੇ ਨੇ। ਜਿਹੜਾ ਬਾਦਲ ਪਿੰਡ ਹੈ ਉਹ ਡੱਬੂ ਵਾਲੀ ਮੰਡੀ ਦੇ ਬਹੁਤ ਨਜ਼ਦੀਕ ਹੈ, ਤੇ ਚੌਟਾਲਾ ਵੀ ਡੱਬੂ ਵਾਲੀ ਮੰਡੀ ਤੇ ਬਹੁਤ ਨਜ਼ਦੀਕ। ਦੋਵੇਂ ਹਰਿਆਣੇ ਪੰਜਾਬ ਦੇ ਬਾਰਡਰ ਤੇ ਲੱਗਦੇ ਪਿੰਡ ਨੇ। ਤੇ ਜੀ ਹਾਂ, ਦੋਵੇਂ ਵੱਡੇ ਉਸ ਹਿਸਾਬ ਨਾਲ ਮਤਲਬ ਜਿਵੇਂ ਕਹੀਏ ਕਿ ਧਨਾੜ ਕਿਸਾਨੀ ਦੇ ਪਰਿਵਾਰ ਨੇ। ਤੇ ਉਹ ਦੋਵਾਂ ਨੂੰ ਕਿਸਾਨਾਂ ਦੀ ਪਾਰਟੀ ਮੰਨਿਆ ਜਾਂਦਾ ਸੀ, ਪਰ ਅੱਜ ਦੇ ਟਾਈਮ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਪੰਥਕ ਪਾਰਟੀ ਵੀ ਹੈ, ਪਰ ਦੋਵਾਂ ਦਾ ਆਧਾਰ ਬਹੁਤ ਘਟ ਰਿਹਾ ਗਾ। ਪਰ ਮਤਲਬ ਇਹ ਮੰਨਿਆ ਜਾ ਰਿਹਾ ਗਾ ਕਿ ਜਿਵੇਂ ਕਾਂਗਰਸ ਇੱਥੇ ਚੋਣ ਆ ਰਹੀ ਹੈ, ਉਹਦੇ ਕਰਕੇ ਜਾਟਾਂ ਨੂੰ ਇਹ ਮਹਿਸੂਸ ਹੋ ਰਿਹਾ ਗਾ ਕਿ ਅਸੀਂ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਹੈ ਉਹਨੂੰ ਤਗੜੀ ਕਰੀਏ, ਤਾਂ ਕਿ ਇਸ ਪਾਰਟੀ ਇਹ ਜਿਹੜੇ ਚਟਾਲੇ ਨੇ ਉਹੀ ਜਿਹੜੇ ਫਾਰਮਰਸ ਦੇ ਜਿਹੜੇ ਇਸ਼ੂ ਉਹਨਾਂ ਨੂੰ ਤਗੜੇ ਤਰੀਕੇ ਨਾਲ ਡੀਲ ਕਰ ਸਕਦੇ ਨੇ। ਪਤਾ ਨਹੀਂ ਪੰਜਾਬ 'ਚ ਵੀ ਮਤਲਬ ਇਸ ਕਿਸਮ ਦਾ ਕੋਈ ਮਾਹੌਲ ਬਣੂਗਾ ਜਾਂ ਨਹੀਂ ਬਣੂਗਾ। ਹਾਂ, ਪੰਥਕ ਪੋਲਿਟਿਕਸ ਨੂੰ ਲੈ ਕੇ ਇੱਕ ਚਿੰਤਾ ਤਾਂ ਹੈ ਪੰਜਾਬ 'ਚ ਕਿ ਉਹ ਅੰਮ੍ਰਿਤਪਾਲ ਸਿੰਘ ਹੋਣਾ ਵੱਲ ਮਤਲਬ ਜ਼ਿਆਦਾ ਸਿੰਪੈਥੀ ਗੇਨ ਕਰਨਗੇ ਅੰਮ੍ਰਿਤਪਾਲ ਸਿੰਘ ਹੋਣੀ, ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪਾਰਟੀ ਕੁਛ ਕਰੂਗੀ, ਜਾਂ ਫਿਰ ਅਕਾਲੀ ਦਲ ਬਾਦਲ ਰਾਈਜ਼ ਕਰੂਗਾ। ਪਰ ਆਪਾਂ ਪੰਜਾਬ 'ਚ ਵੀ ਹੁਣ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਕਿ ਪੰਜਾਬ 'ਚ ਵੀ ਰੀਜਨਲ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਹੱਕ 'ਚ ਗੱਲਾਂ ਸ਼ੁਰੂ ਹੋ ਗਈਆਂ ਨੇ। ਬਾਕੀ ਦੇਖਦੇ ਹਾਂ ਕਿ ਜਿਹੜੇ ਜਗਦੀਪ ਧਨਖੜ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ। ਤੇ 25 ਸਤੰਬਰ ਨੂੰ ਜੇ ਇਹਨਾਂ ਨੇ ਵੱਡੀ ਰੈਲੀ ਕਰਤੀ, ਵੱਡਾ ਇਕੱਠ ਕਰ ਲਿਆ ਰੋਹਤਕ 'ਚ, ਹੁੱਡੇ ਦੇ ਗੜ੍ਹ 'ਚ, ਫਿਰ ਤਾਂ ਇੱਕ ਗੱਲ ਕਲੀਅਰ ਹੋ ਜਾਊਗੀ ਕਿ ਇੰਡੀਅਨ ਨੈਸ਼ਨਲ ਲੋਕ ਦਲ ਦੁਬਾਰੇ ਰਾਈਜ਼ ਕਰਨ ਜਾ ਰਹੀ ਹੈ ਹਰਿਆਣੇ 'ਚ। ਜੀ ਉਧਰ ਭਾਜਪਾ ਦਾ ਇੱਕ ਵਿਧਾਇਕ ਮੁਸ਼ਕਲਾਂ 'ਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ। ਵੋਟਾਂ ਦੇ ਵਿੱਚ ਗੜਬੜੀ ਦਾ ਕੋਈ ਮਾਮਲਾ? ਹਾਂਜੀ, ਉਹ ਜਿਹੜਾ ਇਸ਼ੂ ਮੈਂ ਪਹਿਲਾਂ ਵੀ ਦੱਸਿਆ ਹੋਇਆ ਤੁਹਾਨੂੰ, ਚਾਣਾ ਦੀ ਸੀਟ ਹਰਿਆਣੇ ਦੀ, ਉੱਥੇ 32 ਵੋਟਾਂ ਤੋਂ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀਗਾ ਬਰਜਿੰਦਰ ਸਿੰਘ ਚੌਧਰੀ, ਵੀਰੇਂਦਰ ਸਿੰਘ ਦੇ ਮੁੰਡੇ ਨੇ, ਉਹ ਚੋਣ ਹਾਰ ਗਏ ਸੀ। ਤੇ ਉਹਨਾਂ ਨੇ ਆਰੋਪ ਲਾਇਆ ਸੀ ਕਿ ਜਿਹੜਾ ਰਿਟਰਨਿੰਗ ਆਫੀਸਰ ਸੀ ਉਹਨੇ 150 ਪੋਸਟਲ ਬੈਲਟਾਂ ਦੇ ਲਿਫਾਫੇ ਖੋਲ੍ਹੇ ਹੀ ਨਹੀਂ। ਹੁਣ ਦੇਖਦੇ ਹਾਂ ਉਹਦਾ ਬਣਦਾ ਕੀ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਹ ਮਾਮਲਾ ਚੱਲ ਰਿਹਾ ਹੈਗਾ। ਅੱਜ ਰਿਟਰਨਿੰਗ ਆਫੀਸਰ ਨੂੰ ਤਲਬ ਕੀਤਾ ਗਿਆ ਹੈਗਾ, ਤੇ ਦੇਖਦੇ ਹਾਂ ਕਿ ਅੱਗੇ ਬਣਦਾ ਕੀ ਹੈ। ਹੁਣ ਅਗਲੀ ਤਾਰੀਖ ਪਾਈ ਗਈ ਹੈ ਅਕਤੂਬਰ ਦੀ, ਤੇ ਅਕਤੂਬਰ 5 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ। ਦੇਖਦੇ ਹਾਂ ਮਤਲਬ ਉਹਦੇ 'ਚ ਕੀ ਫੈਸਲਾ ਹੁੰਦਾ। ਜੀ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਯੁਵਰਾਜ ਸਿੰਘ ਕ੍ਰਿਕਟਰ ਅੱਜ ਈਡੀ ਆਫਿਸ ਪਹੁੰਚਦੇ ਨੇ। ਸੱਟੇਬਾਜ਼ੀ ਐਪ ਦੀ ਪ੍ਰਮੋਸ਼ਨ ਦਾ ਇਹ ਮਾਮਲਾ ਹੈ ਜਿਹੜਾ। ਹਾਂਜੀ, ਅੱਜ ਯੁਵਰਾਜ ਸਿੰਘ ਹੁਣੇ ਈਡੀ ਦੇ ਦਫ਼ਤਰ ਗਏ ਸੀਗੇ ਦਿੱਲੀ, ਤੇ ਜਿਹੜੀ ਆਨਲਾਈਨ ਬੈਟਿੰਗ ਐਪ ਸੀਗੀ ਉਹਦੇ ਪ੍ਰਮੋਸ਼ਨ ਨੂੰ ਲੈ ਕੇ ਉਹਨਾਂ ਨਾਲ ਪੁੱਛਗਿੱਛ ਹੋ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਬਥੇਰੇ ਬੰਦੇ ਨੇ ਜਿਨ੍ਹਾਂ ਨਾਲ ਪੁੱਛਗਿੱਛ ਕੀਤੀ ਗਈ ਹੈ, ਜਿਵੇਂ ਐਕਟਰੈਸ ਹੈ ਅਨਵੇਸੀ ਜੈਨ, ਯੁਵਰਾਜ ਸਿੰਘ ਤੋਂ ਪਹਿਲਾਂ ਸਿਖਰ ਧਵਨ, ਰੋਬਿਨ ਉਥੱਪਾ, ਸੁਰੇਸ਼ ਰੈਨਾ, ਹਰਭਜਨ ਸਿੰਘ, ਇਹਨਾਂ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਈਵਨ ਬਾਲੀਵੁੱਡ ਦੇ ਐਕਟਰ ਸੋਨੂ ਸੂਦ ਨੂੰ ਵੀ ਸਮਨ ਭੇਜਿਆ ਹੋਇਆ ਹੈ, ਤੇ ਉਹ ਕੱਲ੍ਹ 24 ਸਤੰਬਰ ਨੂੰ ਪੇਸ਼ ਹੋਣਗੇ। ਤਾਂ ਮਤਲਬ ਈਡੀ ਹਰੇਕ ਪਹਿਲੂਆਂ ਤੇ ਪੱਖਾਂ ਨੂੰ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਇਹ ਬੈਟਿੰਗ ਐਪ ਸੀਗੀਆਂ, ਇਹਨਾਂ ਨੇ ਫਰੋਡ ਕੀਤੇ ਹੈਗੇ ਆ, ਤੇ ਇਹ ਗੈਰ ਮਾਨਿਅਤਾ ਪ੍ਰਾਪਤ ਸੀਗੇ, ਪਰ ਇਹਨਾਂ ਨੂੰ ਲੋਟਰੀ ਸਿਸਟਮ 'ਚ ਜਾਂ ਹੋਰ ਕਈ ਚੀਜ਼ਾਂ 'ਚ ਜਿਹੜੀ ਫੈਂਟੇਸੀ ਐਪ ਸੀ ਉਹਨਾਂ ਦੇ ਥਾਂ 'ਤੇ ਮਤਲਬ ਉਹ ਪ੍ਰਮੋਟ ਕੀਤਾ ਸੀਗਾ। ਇਸ ਕਰਕੇ ਇਹਨਾਂ ਦੇ ਖਿਲਾਫ ਇਹ ਈਡੀ ਕਾਰਵਾਈ ਕਰ ਰਹੀ ਹੈ। ਦੇਖਦੇ ਹਾਂ ਕਿ ਬਣੂਗਾ ਕੀ। ਦੱਸਿਆ ਜਾ ਰਿਹਾ ਹੈਗਾ ਕਿ 20,000 ਕਰੋੜ ਰੁਪਏ ਦਾ ਬਿਜ਼ਨਸ ਇਹਨਾਂ ਬੈਟਿੰਗ ਐਪਸ ਨੂੰ ਕਮਾਇਆ ਹੈਗਾ। ਦੇਖਦੇ ਹਾਂ ਮਤਲਬ ਈਡੀ ਕਿੱਥੋਂ ਤੱਕ ਪਹੁੰਚਦੀ ਹੈਗੀ ਆ। ਕਈ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਪਲੇਅਰਸ ਸੀਗੇ ਕ੍ਰਿਕਟ ਦੇ, ਕਈ ਸਾਰਿਆਂ ਦੇ ਹਿੱਸੇਦਾਰੀ ਵੀ ਸੀ ਇਹਨਾਂ ਬੈਟਿੰਗ ਐਪਸ 'ਚ। ਕਿੰਨਾ ਸੱਚ ਹੈ ਕਿੰਨਾ ਝੂਠ ਹੈ, ਤਾਂ ਮਤਲਬ ਜਦੋਂ ਇਨਵੈਸਟੀਗੇਸ਼ਨ ਪੂਰੀ ਹੋ ਜਾਊਗੀ ਉਦੋਂ ਹੀ ਪਤਾ ਲੱਗੂਗਾ। ਕ੍ਰਿਕਟ ਦਾ ਜੀ ਦੇਖੋ ਗੁਰਪ੍ਰੀਤ, ਸਾਰਾ ਹੀ ਆਪਾਂ ਨੂੰ ਪਤਾ ਹੈ ਕਿ ਬੈਟਿੰਗ ਤੇ ਹੀ ਟਿਕਿਆ ਹੋਇਆ ਹੈਗਾ, ਸੱਟੇਬਾਜ਼ੀ ਤੇ ਟਿਕਿਆ ਹੋਇਆ ਹੈਗਾ। ਪਹਿਲਾਂ ਦਾਊਦ ਹੋਰੀ, ਜਾਵੇਦ ਮਿਆਨ ਹੋਰੀ ਕਰਦੇ ਸੀਗੇ ਦੁਬਈ 'ਚ ਬਹਿ ਕੇ,
ਚੀਜ਼ਾਂ ਨੂੰ ਕੰਟਰੋਲ। ਅੱਜ ਕੱਲ੍ਹ ਜਿਹੜੀ ਇੰਡੀਆ ਦੇ ਵਿੱਚ ਇੱਕ ਲੋਬੀ ਮਸ਼ਹੂਰ ਹੋ ਰੱਖੀ ਹੈ, ਜਿਹਦੇ ਲਿੰਕ ਆਪਾਂ ਨੂੰ ਪਤਾ ਹੈ ਮੌਕੇ ਦੀ ਹਕੂਮਤ ਨਾਲ ਹੀ ਜੁੜਦੇ ਨੇ, ਜੀ ਅਤੇ ਦੱਸਿਆ ਜਾਂਦਾ ਹੈਗਾ ਕਿ ਉਹ ਸਾਰੀ ਸਿਆਸਤ ਕ੍ਰਿਕਟ ਦੀ ਉਹੀ ਕੰਟਰੋਲ ਕਰਦੇ ਨੇ, ਅਤੇ ਜੀ ਉਹੀ ਫਿਰ ਪਲੇਅਰਸ ਨੂੰ ਕਿਹਨੂੰ ਕੀ ਕੁਛ ਮਿਲੂਗਾ, ਕਿੱਥੇ ਹੋਊਗਾ, ਉਹ ਸਾਰਾ ਵੀ ਉਹੀ ਡਿਸਾਈਡ ਕਰਦੇ ਨੇ। ਤਾਂ ਮਤਲਬ ਕ੍ਰਿਕਟ ਇੱਕ ਇੱਦਾਂ ਦਾ ਗੇਮ ਬਣ ਚੁੱਕਿਆ ਹੈਗਾ ਜਿਹੜਾ ਕਿ ਜਿਹਦੀ ਜਿਹੜੀ ਜਿਸ ਗੇਮ ਦੀ ਹਰ ਇੱਕ ਬੋਲ ਫਿਕਸ ਅੱਜ ਦੇ ਟਾਈਮ। ਜੀ ਉਧਰ ਹਾਈ ਕੋਰਟ 'ਚ ਮਜੀਠੀਆ ਦੀ ਜ਼ਮਾਨਤ ਯਾਚਿਕਾ ਤੇ ਸੁਣਵਾਈ ਹੋਈ ਹੈ ਜੀ। ਹਾਂਜੀ, ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ, ਅਤੇ ਵਿਕਰਮਜੀਤ ਸਿੰਘ ਮਜੀਠੀਆ ਦੀ ਇਸ ਮਾਮਲੇ 'ਤੇ ਹੁਣ ਜਿਹੜੀ ਬਹਿਸ ਹੋਊਗੀ ਉਹ 29 ਸਤੰਬਰ ਨੂੰ ਹੋਊਗੀ। ਇਸ ਤੋਂ ਪਹਿਲਾਂ ਜਿਹੜੀ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਸੀ, ਉੱਥੇ ਐਪਲੀਕੇਸ਼ਨ ਲਗਾਈ ਗਈ ਸੀ, ਪਰ ਉੱਥੇ ਰਿਜੈਕਟ ਕਰ ਦਿੱਤੀ ਗਈ ਸੀ, ਅਤੇ ਹੁਣ ਅੱਜ ਸੁਣਵਾਈ ਹੋਈ ਹੈ, ਅਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈਗਾ। ਪੰਜਾਬ ਸਰਕਾਰ ਦੇਖਦੇ ਹਾਂ ਕਿ ਇਸ ਮਾਮਲੇ 'ਤੇ ਕੀ ਜਵਾਬ ਦਾਖਲ ਕਰੂਗੀ, ਉਹ ਵੀ ਦੇਖਣ ਵਾਲਾ ਹੋਊਗਾ, ਅਤੇ 29 ਸਤੰਬਰ ਨੂੰ ਇਸ ਮਾਮਲੇ 'ਤੇ ਫਾਈਨਲ ਜਿਹੜੀ ਬਹਿਸ ਆਪਾਂ ਨੂੰ ਦੇਖਣ ਨੂੰ ਮਿਲੂਗੀ, ਯਾਨੀ ਕਿ ਮੰਡੇ ਨੂੰ। ਅਤੇ ਇਸ ਇੱਕ ਹੋਰ ਇਸ 'ਚ ਅਪਡੇਟ ਵੀ ਹੈ। ਕੱਲ੍ਹ ਡੇਰਾ ਬਿਆਸ ਦੇ ਰਾਧਾ ਸੁਆਮੀ ਸਤਸੰਗ ਪ੍ਰਮੁੱਖ ਗੁਰਵਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਸੀਗੇ ਜੇਲ੍ਹ 'ਚ, ਅਤੇ ਉਹਨਾਂ ਨੇ 35 ਮਿੰਟ ਮੁਲਾਕਾਤ ਕੀਤੀ ਹੈ। ਉਹ ਤਕਰੀਬਨ 11 ਵਜੇ ਆਪਣੀ ਗੱਡੀ ਦੇ ਵਿੱਚ ਬਹਿ ਕੇ ਉੱਥੇ ਪਹੁੰਚੇ ਸੀਗੇ, ਅਤੇ ਇਹ ਮੰਨਿਆ ਜਾਂਦਾ ਗਾ ਕਿ ਜਿਹੜੇ ਡੇਰਾ ਪ੍ਰਮੁੱਖ ਨੇ ਉਹ ਮਜੀਠੀਆ ਸਾਹਿਬ ਦੀ ਜਿਹੜੀ ਪਤਨੀ ਹੈ ਗਨੀਵ ਕੌਰ, ਉਹਨਾਂ ਦੀ ਰਿਸ਼ਤੇਦਾਰੀ 'ਚੋਂ ਨੇ, ਅਤੇ ਦੇਖਦੇ ਹਾਂ ਕਿ ਮਤਲਬ ਕੀ ਇਹਦੇ ਮਾਇਨੇ ਲੋਕ ਕੱਢ ਰਹੇ ਨੇ। ਬਾਕੀ ਤੁਸੀਂ ਵੀ ਦੱਸੋ, ਤੁਹਾਡੇ ਇਲਾਕੇ ਦਾ ਮਾਮਲਾ ਵੀ ਹੈ। ਉਹਨਾਂ ਦੀ ਮਜੀਠੀਆ ਸਾਹਿਬ ਨੇ ਪੋਸਟ ਪਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਵੀ ਪਾਈ ਸੀ ਕਿ ਦਾਸ ਦੀ ਇੰਨੀ ਹੈਸੀਅਤ ਨਹੀਂ ਹੈ, ਨਾ ਹੀ ਇੰਨੀ ਔਕਾਤ। ਮੈਂ ਛੋਟਾ ਜਿਹਾ ਭੁੱਲਿਆ ਵਿਸਰਾ ਇੱਕ ਜੀ ਹਾਂ, ਅਤੇ ਮੇਰੇ ਕੋਲ ਸ਼ਬਦ ਨਹੀਂ ਹੈ ਕਿ ਮੈਂ ਜਿਹੜੇ ਡੇਰਾ ਬਿਆਸ ਪ੍ਰਮੁੱਖ ਗੁਰਵਿੰਦਰ ਸਿੰਘ ਢਿੱਲੋਂ ਉਹ ਉੱਥੇ ਪਹੁੰਚੇ, ਉਹਨਾਂ ਦਾ ਧੰਨਵਾਦ ਮੈਂ ਕਰਦਾ। ਅਤੇ ਨਾਭਾ ਜੇਲ੍ਹ 'ਚ ਦਾਸ ਨੂੰ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ, ਅਤੇ ਉਹਨਾਂ ਨੇ ਮੇਰਾ ਹੌਸਲਾ ਵਧਾਇਆ, ਅਤੇ ਮੇਰੇ ਵਾਸਤੇ ਭਾਵਨਾਤਮਕ ਪਲ ਸੀ, ਇਹ ਉਹਨਾਂ ਨੇ ਟਵੀਟ ਕੀਤਾ ਹੈਗਾ। ਅਤੇ ਬਾਕੀ ਤੁਸੀਂ ਦੱਸੋ, ਇਸ ਨੂੰ ਕਿਵੇਂ ਦੇਖਿਆ ਜਾ ਰਿਹਾ ਹੈਗਾ, ਇਸ ਪੂਰੇ ਮਾਮਲੇ ਨੂੰ? ਜੀ ਡੇਰਾ ਬਿਆਸ ਬਹੁਤ ਜ਼ਿਆਦਾ ਦਿਲਚਸਪੀ ਇਹਨੇ ਦਿਨੀ ਦਿਖਾ ਰਿਹਾ ਹੈ, ਖਾਸ ਤੌਰ ਤੇ ਮੌਜੂਦਾ ਪੋਲਿਟਿਕਸ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਮ ਤੌਰ ਤੇ ਗੁਰਿੰਦਰ ਢਿੱਲੋਂ ਹੁਣਾਂ ਨੂੰ ਦੇਖਿਆ ਜਾਂਦਾ ਹੈ। ਬੇਸ਼ੱਕ ਕਿਸੇ ਦੀ ਮੌਤ ਹੋ ਜਾਵੇ, ਇੱਥੇ ਖਾਸ ਤੌਰ ਤੇ ਦੁਆਬੇ ਦੇ ਵੱਡੇ ਸਿਆਸਤਦਾਨ ਨੇ ਜਿਹੜੇ ਉਹਨਾਂ ਦੇ ਘਰ ਆਮ ਆਉਣੀ ਜਾਣੀ ਹੈ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦੀ। ਜਦੋਂ ਅਕਾਲੀ ਵਰਸਸ ਅਕਾਲੀ ਚੱਲ ਰਿਹਾ ਸੀ, ਜਥੇਦਾਰਾਂ ਦਾ ਮਾਮਲਾ ਵੀ ਚੱਲ ਰਿਹਾ ਸੀ, ਉਸ ਸਮੇਂ ਵੀ ਮੰਨਿਆ ਜਾਂਦਾ ਹੈ ਕਿ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੇ ਦੱਸਿਆ ਜਾਂਦਾ ਹੈ ਕਿ ਆਪ ਹਰਪ੍ਰੀਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਘਰ ਜਾ ਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਜਾਂ ਫਿਰ ਫੈਸਲੇ ਨੂੰ ਨਰਮ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਿ 2 ਦਸੰਬਰ ਨੂੰ ਜਿਹੜੇ ਫੈਸਲੇ ਆਉਣੇ ਨੇ ਉਹ ਨਰਮ ਹੋਣ। ਪਰ ਉਧਰ ਦਾਲ ਸ਼ਾਇਦ ਗਲੀ ਜਾਂ ਨਹੀਂ ਗਲੀ, ਘੱਟ ਹੋਈ ਜਾਂ ਨਹੀਂ, ਉਹ ਸਾਰਿਆਂ ਦੇ ਸਾਹਮਣੇ ਹੈ। ਪਰ ਇਹਨੇ ਦਿਨੀ ਬਹੁਤ ਜ਼ਿਆਦਾ ਦਿਲਚਸਪੀ ਦਿਖਾ ਰਹੇ ਨੇ ਪੋਲਿਟਿਕਸ 'ਚ। ਪਰ ਇੱਥੇ ਸਭ ਤੋਂ ਰੌਚਕ ਗੱਲ ਇਹ ਹੈ ਕਿ ਜਿੰਨੀਆਂ ਮਰਜ਼ੀ ਮੁਲਾਕਾਤਾਂ ਹੋਰ ਕਰ ਲੈਣ ਗੁਰਿੰਦਰ ਸਿੰਘ ਢਿੱਲੋਂ ਹੁਣੀ ਜਾ ਕੇ ਮਜੀਠੀਆ ਨਾਲ, ਇਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਸੱਤਾਧਾਰੀ ਧਿਰ ਦੇ ਕਿਸੇ ਵੀ ਵਿਅਕਤੀ ਵੱਲੋਂ ਨਹੀਂ ਵਰਤੇ ਜਾਣਗੇ। ਬੇਸ਼ੱਕ ਮੁੱਖ ਮੰਤਰੀ ਸਾਹਿਬ ਹੀ ਕਿਉਂ ਨਾ ਹੋਣ, ਜਿਹੜੇ ਕਿਸੇ ਨੂੰ ਵੀ ਨਹੀਂ ਬਖਸ਼ਦੇ, ਉਹ ਵੀ ਇਹਨਾਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਣਗੇ, ਕਿਉਂਕਿ ਬਹੁਤ ਵੱਡੀ ਵੋਟ ਬੈਂਕ ਹੈ ਇਹਨਾਂ ਦੇ ਕੋਲ, ਜਿਹਦੇ ਨਾਲ ਸਿੱਧੇ ਤੌਰ ਤੇ ਫੈਸਲਾ ਹੋ ਜਾਂਦਾ ਹੈ ਕਈ ਵਾਰ ਸੀਟਾਂ ਦਾ। ਤੇ ਇਸੇ ਕਰਕੇ ਹਰ ਕੋਈ ਉਹਨਾਂ ਨੂੰ ਆਸ਼ੀਰਵਾਦ ਲੈਣ ਦੇ ਲਈ ਵਰਤਦਾ ਹੈ, ਤਸਵੀਰ ਪਾਉਂਦਾ ਜਦੋਂ ਵੀ ਇਲੈਕਸ਼ਨਸ ਹੁੰਦੇ ਨੇ ਕਿਤੇ ਵੀ। ਭਾਈ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਦੇਖ ਲਓ, ਅਸੀਂ ਤੁਹਾਡੇ ਬਾਬੇ ਕੋਲ ਪਹੁੰਚ ਗਏ ਹਾਂ, ਹੁਣ ਵੋਟਾਂ ਤੁਸੀਂ ਸਾਨੂੰ ਪਾਉਣੀਆਂ ਨੇ ਜੀ। ਵੱਡਾ ਮਾਮਲਾ ਹੈ ਇਹ, ਤਾਂ ਤੁਸੀਂ ਠੀਕ ਹੈ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।